ਸਲਾਮ ਅਲੈਕੁਮ ਵੀਰੋ। ਮੈਂ ਮੁਰਤਜ਼ਾ ਸੋਲੰਗੀ ਦਾ ਤਾਂ ਜਵਾਬ ਦੇ ਦਿੱਤਾ ਸੀ, ਉਹਦੇ 'ਤੇ ਗੱਲ ਵੀ ਕਰ ਲਈ ਸੀ। ਲੇਕਿਨ ਨਜਮ ਸੇਠੀ ਸਾਹਿਬ ਨੇ ਜਿਹੜਾ ਤਜਜ਼ੀਆ ਪੇਸ਼ ਕੀਤਾ ਉਹਦਾ ਮੈਂ ਜਵਾਬ ਨਹੀਂ ਦੇ ਸਕਿਆ ਸੀ, ਅਤੇ ਮੈਂ ਉਹ ਖੈਰ ਲਿਖ ਕੇ ਛੋਟਾ ਜਿਹਾ ਇੱਕ ਨੋਟ ਵੀ ਪਾਇਆ ਸੀ, ਲੇਕਿਨ ਉਹਨੂੰ ਜ਼ਿਆਦਾ ਲੋਕ ਸ਼ਾਇਦ ਦੇਖ ਨਹੀਂ ਸਕੇ ਜਾਂ ਜ਼ਿਆਦਾ ਲੋਕ ਸ਼ਾਇਦ ਪੜ੍ਹ ਨਹੀਂ ਸਕਦੇ ਪੰਜਾਬੀ। ਤੇ ਮੈਂ ਕਿਹਾ ਸਾਡੇ ਵੱਲੋਂ ਕੋਈ ਕਸਰ ਨਾ ਰਹਿ ਜਾਏ ਤੇ ਬੋਲ ਕੇ ਸੁਣਾ ਦਈਏ। ਬੋਲ ਕੇ ਸੁਣਾਉਣ 'ਚ ਤਾਂ ਪੰਜਾਬੀ ਜਿਹੜੀ ਹੈ ਉਹ ਉਨੀ ਸਮਝੀ ਜਾਂਦੀ ਜਿੰਨੀ ਉਰਦੂ ਸਮਝੀ ਜਾਂਦੀ ਇੱਥੇ। ਤੇ ਬਹਰਹਾਲ ਕੁਛ ਇਸ ਤਰ੍ਹਾਂ ਹੈ ਕਿ ਪਿਛਲੇ ਦਿਨਾਂ ਨਇਆ ਦੌਰ ਦੇ ਜਿਸ ਪ੍ਰੋਗਰਾਮ ਵਿੱਚ ਮੁਰਤਜ਼ਾ ਸੁਲੰਗੀ ਪੰਜਾਬ ਦਾ ਡੀਐਨਏ ਬਦਲਣ ਦੀ ਗੱਲ ਕੀਤੀ ਤੇ ਨਜਮ ਸੇਠੀ ਸਾਹਿਬ ਨੇ ਉਹਨੂੰ ਕੰਪਲੀਮੈਂਟ ਕਰਦੇ ਹੋਏ ਆਖਿਆ ਕਿ ਹਾਂ ਪੰਜਾਬ ਦੇ ਡੀਐਨਏ ਵਿੱਚ ਤਬਦੀਲੀ ਆ ਰਹੀ ਹੈ। ਸੇਠੀ ਸਾਹਿਬ ਆਖਿਆ ਕਿ ਪੰਜਾਬ ਵਿੱਚ ਕਦੀ ਕੋਈ ਕੌਮਪਰਸ ਜਮਾਤ ਨਹੀਂ ਰਹੀ, ਬਾਕੀ ਸੂਬਿਆਂ ਵਿੱਚ ਐਂਟੀ ਸਟੈਬਲਿਸ਼ਮੈਂਟ ਜਿਹੜੀ ਹੈ ਉਹ ਥੋੜ੍ਹੀ ਜਿਹੀ ਬਹੁਤੀ ਮੌਜੂਦ ਰਹੀ ਹਮੇਸ਼ਾ। ਉਹਨਾਂ ਆਖਿਆ ਕਿ ਬਾਕੀ ਤਿੰਨਾਂ ਸੂਬਿਆਂ ਵਿੱਚ ਨੈਸ਼ਨਲਿਸਟ, ਸਬ ਨੈਸ਼ਨਲਿਸਟ ਤੇ ਐਥਨਿਕ ਮੂਵਮੈਂਟ ਰਹੀਆਂ ਨੇ। ਉੱਥੇ ਇਸਟੈਬਲਿਸ਼ਮੈਂਟ ਖਿਲਾਫ ਨਾਅਰੇ ਕਦੀ ਨਾ ਕਦੀ ਲੱਗਦੇ ਰਹੇ ਨੇ, ਪਰ ਚੁੱਕੇ 70% ਇਸਟੈਬਲਿਸ਼ਮੈਂਟ ਪੰਜਾਬ ਤੋਂ ਹੀ ਆਉਂਦੀ ਸੀ ਔਰ ਇਸ ਤਬਦੀਲੀ ਦਾ ਕਾਰਨ ਹੁਣ ਨੂਨ ਲੀਗ ਬਣੀ ਹੈ, ਕਿਉਂਕਿ ਇਹ ਐਂਟੀ ਇਸਟੈਬਲਿਸ਼ਮੈਂਟ ਨਾਅਰਾ ਲਾ ਕੇ ਪੰਜਾਬੀਆਂ ਨੂੰ ਮੈਦਾਨ ਵਿੱਚ ਲੈ ਆਈਏ। ਯਾਨੀ ਕਿ ਹੁਣ ਜਿਹੜਾ ਹੈ ਉਹ ਪੰਜਾਬੀ ਇਸਟੈਬਲਿਸ਼ਮੈਂਟ ਹੋ ਚੁੱਕਿਆ ਹੈ, ਐਂਟੀ ਇਸਟੈਬਲਿਸ਼ਮੈਂਟ ਬਕੌਲ ਨਜਮ ਸੇਠੀ ਸਾਹਿਬ ਦੇ, ਉਹਨਾਂ ਦੇ ਤਜਜ਼ੀਏ ਦੇ ਅਕੋਰਡਿੰਗਲੀ। ਅਤੇ ਸੇਠੀ ਸਾਹਿਬ ਦੇ ਤਜਜ਼ੀਏ ਨਾਲ ਮੈਂ ਜ਼ਾਤੀ ਤੌਰ 'ਤੇ ਮੁਤਫਿਕ ਨਹੀਂ। ਪਹਿਲੀ ਗੱਲ, ਜਾਗ ਪੰਜਾਬੀ ਜਾਗ ਦਾ ਨਾਅਰਾ ਲਾਉਣ ਵਾਲੀ ਪੁਰਾਣੀ ਨੂਨ ਲੀਗ ਕੌਮਪਰਸ ਜਮਾਤ ਹੀ ਸੀ। ਫਰਕ ਸਿਰਫ ਇੰਨਾ ਸੀ ਕਿ ਇਹਨੇ ਮੁਤਾਲਿਆ ਪਾਕਿਸਤਾਨ ਬਹੁਤੀ ਪੜ੍ਹੀ ਹੋਈ ਸੀ, ਪਰ ਧਰਤੀ ਦੇ ਹਵਾਲੇ ਨਾਲ ਕੌਮੀ ਸਿਆਸੀ ਸ਼ਊਰ ਤੋਂ ਆ ਰਹੀ ਸੀ। ਸੋ ਇਹ ਕਹਿਣਾ ਕਿ ਬਾਕੀ ਸੂਬਿਆਂ ਵਿੱਚ ਤੇ ਕੌਮਪਰਸ ਜਮਾਤਾਂ ਸਨ ਪਰ ਪੰਜਾਬ ਵਿੱਚ ਨਹੀਂ ਸੀ, ਇਹ ਵੀ ਦਰੁਸਤ ਗੱਲ ਨਹੀਂ। ਦੂਜਾ, ਅੱਜ ਦੀ ਪੀਪਲਸ ਪਾਰਟੀ ਵੀ ਮਾਜ਼ੀ ਦੀ ਨੂਨ ਲੀਗ ਵਾਂਗ ਇੱਕ ਕੌਮਪਰਸਤ ਜਮਾਤ ਹੀ ਬਣ ਚੁੱਕੀ ਹੈ। ਤੇ ਜੇ ਪੰਜਾਬੀਆਂ ਦੇ ਹਵਾਲੇ ਨਾਲ ਡੀਐਨਏ ਬਦਲਣ ਦੀ ਗੱਲ ਕੀਤੀ ਜਾ ਸਕਦੀ ਹੈ ਤੇ ਫਿਰ ਤਬਦੀਲੀ ਸਿੰਧ ਵਿੱਚ ਵੀ ਆ ਚੁੱਕੀ ਹੈ। ਔਲਦੋ ਮੈਂ ਇਹਦੇ ਸਖਤ ਖਿਲਾਫ ਹਾਂ ਡੀਐਨਏ ਵਾਲੀ ਗੱਲ ਦੇ, ਇਹ ਕਿਸੇ ਕੌਮ ਦੇ ਬਾਰੇ 'ਚ ਵੀ ਨਹੀਂ ਕਰਨੀ ਚਾਹੀਦੀ। ਸਿੰਧੀ ਭੁੱਟੋ ਤੇ ਬੇਨਜ਼ੀਰ ਵਾਸਤੇ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਯਕਸਰ ਨਜ਼ਰਅੰਦਾਜ਼ ਕਰਕੇ ਇਹ ਆਖਣਾ ਕਿ ਪੰਜਾਬ ਤੇ ਨੂਨ ਲੀਗ ਦੀ ਮੌਜੂਦਾ ਲਹਿਰ ਤੋਂ ਪਹਿਲੇ ਕਦੀ ਐਂਟੀ ਸਟੈਬਲਿਸ਼ ਰਿਹਾ ਹੀ ਨਹੀਂ, ਇਹ ਵੀ ਬਹੁਤ ਵੱਡੀ ਨਾਇਨਸਾਫੀ ਸੀ। MRD ਦੀ ਤਹਿਰੀਕ ਦੌਰਾਨ ਪੰਜਾਬੀਆਂ ਦੀਆਂ ਖੁਦਸੋਜ਼ੀਆਂ, ਜੇਲਾਂ, ਕੋੜੇ ਕੋਈ ਕਿੰਜ ਫਰਾਮੋਸ਼ ਕਰ ਸਕਦਾ ਹੈ? ਕੋਈ ਅੱਜ ਦਾ ਨਵਾਂ ਸਹਾਫੀ ਇੰਜ ਦੀ ਗੱਲ ਕਰੇ ਤੇ ਬੰਦਾ ਬੈਨੀਫਿਟ ਆਫ ਡਾਊਟ ਦੇ ਸਕਦਾ ਹੈ, ਪਰ ਸੇਠੀ ਸਾਹਿਬ ਵਰਗਾ ਜ਼ੀਰਕ ਤਜਜ਼ੀਆ ਨਿਗਾਰ ਤੇ ਬਜ਼ੁਰਗ ਸਹਾਫੀ ਇਹ ਸਭ ਕੁਝ ਕਿੰਜ ਫਰਾਮੋਸ਼ ਕਰ ਸਕਦਾ ਹੈ? ਅਸੀਂ ਇਹ ਵੀ ਵੇਖਣਾ ਚਾਹਾਂਗੇ ਕਿ ਕਿੰਨੇ ਸਿੰਧੀ ਪੰਜਾਬੀਆਂ ਵਾਂਗ ਪੰਜਾਬ ਦੇ ਪਿਓ ਧੀ ਵਾਸਤੇ ਕੁਰਬਾਨੀ ਦੇਵਣ ਨੂੰ ਰਾਜ਼ੀ ਹੁੰਦੇ ਨੇ। ਬਾਕੀ ਅਗਰ ਕੋਈ ਨਵਾਜ਼ ਸ਼ਰੀਫ ਜਾਂ ਮਰੀਮ ਨਵਾਜ਼ ਦੀ ਬ੍ਰਾਂਡਿੰਗ ਕਰਨਾ ਚਾਹੇ ਤੇ ਸ਼ੌਕ ਨਾਲ ਕਰੇ, ਪਰ ਹਰ ਕਿਸੇ ਕੋਲੋਂ ਇਹ ਤਵੱਕੋ ਕਿ ਉਹ ਵੀ ਨਵਾਜ਼ ਜਾਂ ਮਰੀਮ ਨੂੰ ਨੈਲਸਨ ਮੰਡੇਲਾ ਸਮਝਣ ਲੱਗ ਪਵੇ, ਇਹ ਖੁਆਇਸ਼ ਵੀ ਦਰੁਸਤ ਨਹੀਂ। ਉਹ ਇੱਕ ਗਾਣਾ ਸੀ ਜੀ ਪੰਜਾਬੀ ਦਾ, ਨੀ ਤੂੰ ਨਵੀਂ ਹੋਈ ਮੁਟਿਆਰ, ਤੈਨੂੰ ਅਜੇ ਕੁਝ ਨਹੀਂ ਪਤਾ। ਲੀਗੀਆਂ ਦਾ ਵੀ ਉਹੀ ਹਾਲ ਹੈ। ਲੀਗੀ ਨਵੀਂ ਐਂਟੀ ਇਸਟੈਬਲਿਸ਼ਮੈਂਟ ਹੋਏ ਨੇ, ਇਹਨਾਂ ਨੂੰ ਹਜੇ ਪੰਜਾਬ ਬਾਰੇ ਕੱਖ ਪਤਾ ਨਹੀਂ। ਇਹ ਸਮਝਦੇ ਨੇ ਹਾਲੀਆ ਨੂਨ ਲੀਗ ਤੋਂ ਪਹਿਲਾਂ ਪੰਜਾਬ ਜਿਹੜਾ ਹੈ ਉਹ ਸਾਰਾ ਹੀ ਇਹਨਾਂ ਵਰਗਾ ਸੀ। ਤੁਸੀਂ ਲੀਗੀ ਪੰਜਾਬੀਆਂ ਬਾਰੇ ਇੰਜ ਡੀਐਨਏ ਬਦਲਣ ਵਾਲੀ ਕੋਈ ਰਾਏ ਰੱਖਣਾ ਚਾਹੋ ਤੇ ਸ਼ੌਕ ਨਾਲ ਰੱਖੋ, ਪਰ ਪੰਜਾਬੀਆਂ ਦੇ ਵਾਸਤੇ ਨਹੀਂ। ਬਹਰਹਾਲ ਉਹਨਾਂ ਵਾਸਤੇ ਵੀ ਡੀਐਨਏ ਬਦਲਣ ਵਾਲੀ ਇਸਤਲਾਹ ਮੁਨਾਸਬ ਨਹੀਂ, ਇਹ ਬਹੁਤ ਹੀ ਗੈਰ ਮੁਹੱਜ਼ਬ ਤਸ਼ਬੀਹ ਔਰ ਇਸਤਾਰਾ ਹੈ। ਇਹਦੇ ਵਾਸਤੇ ਤੁਸੀਂ ਸਿਆਸੀ ਮਜ਼ਾਜ ਬਦਲਣ ਦੀ ਗੱਲ ਕਰ ਸਕਦੇ ਹੋ, ਔਰ ਇਹ ਵੀ ਹਲੇ ਤਿੱਕਰ ਮਹਿਜ਼ ਇੱਕ ਮਫਰੂਜ਼ਾ ਹੀ ਹੈ ਕਿ ਸਾਰੇ ਨੂਨ ਲੀਗੀ ਐਂਟੀ ਇਸਟੈਬਲਿਸ਼ਮੈਂਟ ਹੋ ਗਏ ਨੇ। ਤਾਜਰ ਬਰਾਦਰੀ ਦੀ ਜਮਾਤ ਦਾ ਵੋਟ ਬੈਂਕ ਵੇਖਿਆ ਜਾਏ ਤੇ ਮੀਆਂ ਸਾਹਿਬ ਦੀ ਨਾਅਹਲੀ ਦੇ ਵੇਲੇ GT ਰੋਡ ਰੈਲੀ ਦੀ ਤਾਦਾਦ ਵੇਖੀ ਜਾਏ, ਉਹ ਤਾਦਾਦ ਕਿਸੇ ਤੌਰ ਵੀ 2/3 ਮੈਜੋਰਟੀ ਲੈਣ ਵਾਲੀ ਪਾਰਟੀ ਦੇ ਸ਼ਾਨ ਨਹੀਂ ਸੀ। ਬਾਕੀ ਹਲੇ ਕੱਲ ਪਰਸੋਂ ਦੀ ਹੀ ਗੱਲ ਹੈ ਕਿ ਇਹਨਾਂ ਸਾਈਬਰ ਕ੍ਰਾਈਮ ਲਾਅ ਜਿਹਾ ਕਾਲਾ ਕਾਨੂੰਨ ਅਸੈਂਬਲੀਆਂ ਤੋਂ ਪਾਸ ਕਰਵਾਇਆ। ਕੱਲ ਪਰਸੋਂ ਹੀ ਇਹਨਾਂ ਜਨਰਲ ਬਾਜਵਾ ਦੀ ਐਕਸਟੈਂਸ਼ਨ ਦੇ ਹੱਕ ਵਿੱਚ ਵੋਟ ਪਾਇਆ। ਨੂਨ ਲੀਗ ਵੱਲੋਂ ਜਿੰਨਾ ਕੁ ਨਵਾਂ ਐਂਟੀ ਇਸਟੈਬਲਿਸ਼ਮੈਂਟ ਮਟੀਰੀਅਲ ਤਿਆਰ ਕੀਤਾ ਗਿਆ, ਉਹਨਾਂ ਕੁ ਪੁਰਾਣੇ ਜਿਆਲਿਆਂ ਦੇ PTI ਜੁਆਇਨ ਕਰਨ ਨਾਲ ਮਾਈਨਸ ਵੀ ਹੋ ਚੁੱਕਿਆ ਹੈ। ਸੋ ਓਵਰਆਲ ਇਸਟੈਬਲਿਸ਼ਮੈਂਟ
ਮੁਖਾਲਿਫ ਰੇਸ਼ੋ ਉਹੀ ਏ ਪੰਜਾਬ ਵਿੱਚ ਜੋ ਪਹਿਲੇ ਸੀ। ਹੁਣ ਤੁਹਾਡੇ ਇਲਮ 'ਚ ਏ ਕਿ ਭਲੇ ਮਤਲਬ 1988 ਤੋਂ ਲੈ ਕੇ ਤੇ 13 ਤੀਕਰ ਹੁਣ ਤੇ ਖੈਰ ਮਰ ਚੁੱਕੀ ਪੀਪਲਸ ਪਾਰਟੀ ਉਂਝ ਹੀ ਪੰਜਾਬ 'ਚ, ਤੇ 2008 ਦੇ ਇੰਤਖਾਬਾਤ ਤੀਕਰ ਪੀਪਲਸ ਪਾਰਟੀ ਪੰਜਾਬ 'ਚੋਂ ਅਗਰ ਹਾਰਦੀ ਵੀ ਰਹੀ ਏ ਤੇ ਉਹ ਡਿਫਰੈਂਸ ਜਿਹੜਾ ਹੁੰਦਾ ਸੀ ਉਹ 10-20 ਸੀਟਾਂ ਤੋਂ ਵੱਧ ਨਹੀਂ ਸੀ ਹੁੰਦਾ ਸੂਬਾਈ ਅਸੈਂਬਲੀ 'ਚ। ਕੌਮੀ 'ਚ ਸ਼ਾਇਦ ਇਸ ਤੋਂ ਵੀ ਘੱਟ ਹੁੰਦਾ ਸੀ। ਤਾਂ ਹੀ ਮੋਹਤਰਮਾ ਜਿਹੜਾ ਇੱਥੋਂ 2 ਵਾਰੀ ਪ੍ਰਾਈਮ ਮਿਨਿਸਟਰ ਬਣੀਆਂ ਔਰ ਤੀਜੀ ਵਾਰੀ ਜਿਹੜਾ ਯੂਸਫ ਰਜ਼ਾ ਗਿਲਾਨੀ ਬਣਿਆ। ਇਹੀ ਵਜ੍ਹਾ ਸੀ ਕਿ ਉਹ ਪੰਜਾਬ 'ਚ ਕੋਈ ਇੰਨਾ ਵੱਡਾ ਫਰਕ ਨਹੀਂ ਸੀ ਵੋਟ ਬੈਂਕ ਦਾ, ਟੋਟਲ ਨੰਬਰ ਆਫ ਵੋਟਸ ਦਾ, ਟੋਟਲ ਸੀਟਾਂ ਦਾ ਜ਼ਰੂਰ ਥੋੜ੍ਹਾ ਬਹੁਤ ਫਰਕ ਹੁੰਦਾ ਸੀ। ਬਾਕੀ ਅਗਰ ਤੁਸੀਂ 97 ਦੀ 2/3 ਮੈਜੋਰਟੀ ਨੂੰ ਮੰਨਦੇ ਹੋ ਤਾਂ ਤੁਸੀਂ ਫਿਰ ਧਾਂਦਲੀ ਦੇ ਕਾਹਦਾ ਰੋਂਦੇ ਹੋ। ਬਹਰਹਾਲ ਜੀ ਰੱਬ ਰਾਖਾ, ਉਮੀਦ ਹੈ ਸੇਠੀ ਸਾਹਿਬ ਇਹ ਤਜਜ਼ੀਆ ਤੇ ਗੌਰ ਕਰਨਗੇ ਔਰ ਬ੍ਰਾਂਡਿੰਗ ਬੇਸ਼ੱਕ ਕਰੋ, ਲੇਕਿਨ ਤਜਜ਼ੀਏ ਨੂੰ ਆਪਣੇ ਪ੍ਰੋਫੈਸ਼ਨਲਿਜ਼ਮ ਨੂੰ ਆਪਣੀ ਥਾਂ ਤੇ ਰੱਖੋ। ਰੱਬ ਰਾਖਾ।